ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਅਤੇ ਉਸ ਦੇ ਜ਼ਰ ਖਰੀਦ ਪੱਤਰਕਾਰਾਂ ਵੱਲੋਂ ਕਿਵੇਂ ਝੂਠੀਆਂ ਖਬਰਾਂ ਪਲਾਂਟ ਕਰਵਾਈਆਂ ਜਾਂਦੀਆਂ ਹਨ। ਇਸ ਦੀ ਇੱਕ ਉਦਾਹਰਨ ਵਾਸ਼ਿੰਗਟਨ ਡੀਸੀ ਵਿੱਚ ਇੱਕ ਪਗੜੀਧਾਰੀ ਪੱਤਰਕਾਰ ਵੱਲੋਂ ਅਮਰੀਕਨ ਵਿਦੇਸ਼ ਮੰਤਰੀ ਦੇ ਕੈਨੇਡਾ ਦੇ ਮੰਤਰੀ ਨਾਲ ਮੁਲਾਕਾਤ ਨੂੰ ਲੈ ਕੇ ਪੁੱਛੇ ਗਏ ਸਵਾਲ ਤੋਂ ਜ਼ਾਹਿਰ ਹੁੰਦਾ ਹੈ। ਸੋ ਵਿਊਅਰਸ ਇਹ ਮੁੱਦਾ ਕੀ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਕੁਛ ਅਰਸਾ ਪਹਿਲਾਂ ਜਿਹੜੀ ਇੱਕ ਯੂਰਪੀਅਨ ਆਰਗੇਨਾਈਜੇਸ਼ਨ ਡਿਸਇਨਫੋ ਲੈਬ ਦੇ ਥੱਲੇ ਉਹਨਾਂ ਨੇ ਭਾਰਤ ਦਾ ਕਿੰਨਾ ਵੱਡਾ ਫੇਕ ਨਿਊਜ਼ ਦਾ ਨੈਟਵਰਕ ਹੈ, ਕਿਵੇਂ 270 ਤੋਂ ਜ਼ਿਆਦਾ ਵੈਬ ਪੋਰਟਲਸ, ਥਿੰਕ ਟੈਂਕਸ, NGOs, ਇੱਕ ਹਾਰਵਰਡ ਦਾ ਜਿਹੜਾ ਜਿਹਨੂੰ ਪ੍ਰੋਫੈਸਰ ਨੂੰ ਮਰਿਆ ਕਈ ਸਾਲ ਹੋ ਗਏ ਨੇ, ਉਹਦੇ ਨਾਂ ਦੀ ਫੇਕ ID ਯੂਜ਼ ਕਰਕੇ UN ਲੈਵਲ ਤੇ ਔਰ ਦੂਸਰੇ ਖਬਰਾਂ ਪਲਾਂਟ ਕਰਨ ਦੀ ਲਾਈਨ। ਔਰ ਫਿਰ ਕੱਲੀ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਮੇਨ ਮੁਲਕਾਂ ਦੇ ਵਿੱਚ ਕੀਤਾ, ਈਵਨ ਛੋਟੇ ਜਿਹੜੇ ਮੁਲਕ ਨੇ ਉਹਨਾਂ ਦੀ ਜਦੋਂ ਕੋਈ ਖਬਰ ਲੱਗਦੀ ਹੈ ਜਿਹਦਾ ਸੋਰਸ ਕੋਈ ਜਿਹੜਾ ਥਿੰਕ ਟੈਂਕ ਹੈ ਜਾਂ ਕੋਈ ਫੇਕ ਜਿਹੜਾ ਵੈਬ ਪੋਰਟਲ ਬਣਾਇਆ ਹੋਇਆ, ਤਾਂ ਕਿਸੇ ਨੂੰ ਇਹ ਨਹੀਂ ਲੱਗਦਾ ਕਿ ਵੀ ਇਹ ਇੱਕ ਆਰਗੇਨਾਈਜ਼ਡ ਕੈਂਪੇਨ ਹੈ ਜਿਹਦੇ ਥੱਲੇ ਪੂਰੀ ਡਿਸਇਨਫੋਰਮੇਸ਼ਨ ਦਿੱਤੀ ਜਾਂਦੀ। ਗੋਦੀ ਮੀਡੀਆ ਦੇ ਤਾਂ ਹੁਣ ਅਸੀਂ ਗੱਲ ਵੀ ਬਹੁਤੀ ਨਹੀਂ ਕਰਦੇ ਕਿਉਂਕਿ ਉਹ ਕਾਫੀ ਹੱਦ ਤੱਕ ਐਕਸਪੋਜ਼ ਹੋ ਗਏ ਨੇ। ਔਰ ਇਹੀ ਕਾਰਨ ਹੈ ਕਿ ਪਿਛਲੇ ਪੀਰੀਅਡ ਦੇ ਵਿੱਚ ਜਿਹੜੇ ਇੰਡੀਪੈਂਡੈਂਟ ਕਿਸਮ ਦੇ ਥੋੜ੍ਹੇ ਬਹੁਤ ਪੱਤਰਕਾਰ ਜਿਨ੍ਹਾਂ ਨੇ ਮੇਨ TV ਚੈਨਲ ਛੱਡੇ ਜਾਂ ਉਹਨਾਂ ਨੂੰ ਕੱਢਿਆ ਗਿਆ, ਉਹਨਾਂ ਨੇ ਆਪਣੇ YouTube ਚੈਨਲ ਬਣਾ ਲਏ, ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਵਿਊ ਕਰਨ ਵਾਲੇ ਫੋਲੋਅਰ ਨੇ, ਉਹ ਪੈਸੇ ਵੀ ਬਣਾ ਰਹੇ ਨੇ। ਲੇਕਿਨ ਇਸ ਦੇ ਨਾਲ ਇਹ ਹੈ ਕਿ ਇਸ ਹਵਾਲੇ ਨਾਲ ਉਹ ਜਿਹੜਾ ਇੰਡੀਅਨ ਗੌਰਮੈਂਟ ਦਾ ਪ੍ਰੋਪੇਗੈਂਡਾ ਵਿਦਨ ਹੈ ਉਹਨੂੰ ਪੰਚਰ ਵੀ ਕਰ ਰਹੇ ਨੇ। ਲੇਕਿਨ ਇਸੇ ਲਈ ਉਹਨਾਂ ਨੇ ਜਿਹੜਾ ਹੁਣ ਸੋਸ਼ਲ ਹੈ ਤਾਂ ਇਹ ਡਿਜੀਟਲ ਮੀਡੀਆ, YouTube ਡਿਜੀਟਲ ਮੀਡੀਆ, ਬਾਕੀ ਤੁਹਾਡੇ ਇੰਸਟਾਗ੍ਰਾਮ, ਫੇਸਬੁੱਕ, ਦੂਜੇ ਇਹ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਤਾਂ ਉਹਨਾਂ ਨੇ ਕੱਸ ਦਿੱਤਾ ਹੈ। ਔਰ ਦੂਸਰੇ ਪਾਸੇ ਜਿਹੜਾ ਡਿਜੀਟਲ ਹੈ, ਹੁਣ ਸਾਨੂੰ ਵੀ ਦੂਜਾ ਤੀਜਾ ਕਮੈਂਟ ਹਰ ਵਾਰੀ ਹੁੰਦਾ ਹੈ ਕਿ ਜੀ ਤੁਸੀਂ ਜਿਹੜਾ ਉਹ ਅਸੀਂ ਤੁਹਾਨੂੰ ਰਿਪੋਰਟ ਕਰਾਂਗੇ, YouTube ਦਾ ਤੁਹਾਡਾ ਤੁਸੀਂ ਹਿੱਟ ਪੈਦਾ ਕਰ ਰਹੇ ਹੋ, ਤੁਸੀਂ ਫਲਾਣਾ। ਸੋ ਮਤਲਬ ਇਹ ਹੈ ਕਿ ਉਹਨਾਂ ਨੂੰ ਵੀ ਜਦੋਂ ਵੀ ਇਹਨਾਂ ਨੂੰ ਮੌਕਾ ਬਣਦਾ ਹੈ, ਇਹਨਾਂ ਨੇ ਉਹ ਹਰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਇਸ ਗੱਲ ਦਾ ਧਿਆਨ ਰਹੇ, ਇੱਕ ਤਾਂ ਇਹ ਹੈ ਕਿ ਕੋਈ ਨਿਊਜ਼ ਕਨਕੌਕਟ ਕਰਨਾ, ਜਾਂ ਅਸੀਂ 26 ਜਨਵਰੀ ਦੇ ਹਵਾਲੇ ਨਾਲ ਦੇਖਿਆ ਕਿ ਕਿਵੇਂ ਉਸ ਸਾਰੇ ਨੂੰ ਲਾਲ ਕਿਲ੍ਹਾ ਔਰ ਖਾਲਿਸਤਾਨ ਔਰ ਫਿਰ ਇੰਟਰਨੈਸ਼ਨਲ ਕੰਸਪੀਰੇਸੀ ਪੁਲਿਸ ਨੇ ਜਿਵੇਂ ਉਸ ਵਿਚਾਰੀ ਬੱਚੀ 18 ਸਾਲਾ ਗ੍ਰੇਟਾ ਥਨਸਬਰਗ ਨੂੰ ਔਰ ਰਵੀ ਦਿਸ਼ਾ ਨੂੰ ਜੋੜ ਕੇ ਔਰ ਖਾਲਿਸਤਾਨੀ ਟੂਲ ਕਿਟ ਬਣਾ ਕੇ ਔਰ ਉੱਥੇ ਬੈਠੇ ਜਿਹੜੇ ਇਹਨਾਂ ਦੇ ਮੀਡੀਆ ਵਾਲੇ ਨੇ ਸਮੁੱਚੀ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਲਾਈਨ। ਔਰ 2 ਪਬਲਿਕ ਇੰਟਰਸਟ ਲਿਟੀਗੇਸ਼ਨ ਇਸ ਵੇਲੇ ਦਿੱਲੀ ਹਾਈ ਕੋਰਟ 'ਚ ਫਾਈਲ ਕੀਤੀਆਂ ਹੋਈਆਂ ਸਿੱਖਾਂ ਨੇ। ਔਰ ਅੱਜ ਉਹਦੀ ਹੀਅਰਿੰਗ ਵੇਲੇ ਜਦੋਂ ਗਵਰਨਮੈਂਟ ਨੂੰ ਕਿਹਾ ਔਰ ਮੀਡੀਆ ਵਾਲਿਆਂ ਨੂੰ ਸੰਮਨ ਕੀਤੇ, ਕਹਿੰਦੇ ਬਿਲਕੁਲ ਅਸੀਂ ਕੋਈ ਸਿੱਖ ਕਮਿਊਨਿਟੀ ਨੂੰ ਤਾਂ ਕਿਹਾ ਹੀ ਨਹੀਂ ਹੈ। ਉਹ ਆਪਣੇ ਔਰ ਸੈਂਟਰ ਗਵਰਨਮੈਂਟ ਵੀ ਕਹਿ ਰਹੀ ਹੈ ਅਸੀਂ ਵੀ ਦੇਖਦੇ ਹਾਂ ਜਿਹੜੀਆਂ ਗਾਈਡਲਾਈਨਸ ਔਰ ਦੂਸਰੀਆਂ ਨੇ, ਅਸੀਂ ਦੇਖੋ ਮੀਡੀਆ ਦੀ ਆਜ਼ਾਦੀ ਹੈ, ਕੋਈ ਪਾਬੰਦੀ ਤਾਂ ਨਹੀਂ ਲਾ ਸਕਦੇ, ਬਟ ਵੀਲ ਸੀ ਵੈਦਰ ਦੇ ਫੋਲੋਡ ਦਾ ਗਾਈਡਲਾਈਨਸ ਔਰ ਨਾਟ। ਸੋ ਉੱਥੇ ਤਾਂ ਉਹ ਹਰ ਮੌਕੇ ਦੇ ਉੱਤੇ ਤਾਂ ਹਰ ਇੰਸਟੀਟਿਊਸ਼ਨ 'ਤੇ ਉਹਨਾਂ ਦਾ ਕੰਟਰੋਲ ਹੈ। ਪਰ ਬਾਹਰਲੇ ਮੁਲਕਾਂ 'ਚ ਮੁਸਲਮਾਨ ਸ਼ਕਲੋ ਸੂਰਤ ਵਾਲਾ ਬੰਦਾ ਜਾਂ ਔਰਤ ਉਹ ਐਂਟਾਈ ਕਸ਼ਮੀਰੀ ਭੁਗਤਾਨ ਲਈ, ਐਂਟਾਈ ਇਸਲਾਮ ਭੁਗਤਾਨ ਲਈ ਇਹਨਾਂ ਨੇ ਰੱਖੇ ਹੋਏ ਨੇ। ਸਿੱਖ ਸ਼ਕਲੋ ਸੂਰਤ ਵਾਲੇ ਪੱਤਰਕਾਰ ਬਾਹਰ ਵੀ ਔਰ ਉੱਥੇ ਵੀ ਤੁਸੀਂ ਜਿਹੜਾ ਈਵਨ ਅਰਨਾਬ ਗੋਸਵਾਮੀ ਤੋਂ ਲੈ ਕੇ ਦੂਸਰੇ ਮੀਡੀਆ ਚੈਨਲ ਦੇ ਉੱਤੇ ਇੱਕ ਤਾਂ ਛੱਡ ਗਿਆ ਸੀ ਪੱਗ ਵਾਲੇ ਵੀ ਰੱਖੇ ਹੋਏ ਨੇ ਇਹ ਦੱਸਣ ਦੇ ਲਈ, ਜਿਨ੍ਹਾਂ ਨੇ ਕਈ ਪਾਪੀ ਪੇਟ ਕਾ ਮਾਮਲਾ ਹੈ ਪਿਆਰੇ, ਕਈ ਵੈਸੇ ਹੀ ਜਿਹੜੇ ਨੇ ਬ੍ਰੇਨ ਵਾਸ਼ਡ ਨੇ। ਹੁਣ ਇਸ ਕਿਸਮ ਦਾ ਇੱਕ ਟਰਬਨਡ ਪੱਤਰਕਾਰ ਜਿਹਦਾ ਨਾਂ ਤਜਿੰਦਰਪਾਲ ਸਿੰਘ ਹੈ, ਇਸ ਨੇ ਕਿਵੇਂ ਜਿਹੜਾ ਇੱਕ ਸਵਾਲ ਪੁੱਛਿਆ, ਸਵਾਲ ਪੂਰਾ ਲੋਡਿਡ ਸੀ, ਜਿਹੜਾ ਜਵਾਬ ਦਿੱਤਾ ਉਹ ਬੜਾ ਫੇਅਰ ਸੀ ਕਿਉਂਕਿ ਜਵਾਬ ਦੇਣ ਵਾਲੇ ਨੇ ਉਹਦੇ ਸਵਾਲ ਨੂੰ ਹੀ ਰਿਸਪੌਂਡ ਨਹੀਂ ਕੀਤਾ, ਰਾਦਰ ਉਹਨੂੰ ਪਤਾ ਵੀ ਨਹੀਂ ਹੋਣਾ ਵੀ ਇਹ ਕਰ ਕੀ ਰਿਹਾ। ਲੇਕਿਨ ਉਹਨੂੰ ਫਿਰ ਇੰਡੀਅਨ ਮੀਡੀਆ ਨੇ ਕਿਵੇਂ ਇਵੇਂ ਪੇਸ਼ ਕੀਤਾ। ਔਰ ਮੈਂ ਪਹਿਲਾਂ ਜਿਹੜੀ ਨਿਊਜ਼ ਲੱਗੀ ਹੈ ਹਿੰਦੁਸਤਾਨ ਟਾਈਮ ਜਿਹੜੀ ਫੇਕ ਨਿਊਜ਼ ਹੈ ਉਹਦੀ ਗੱਲ ਕਰਾਂਗਾ, ਫਿਰ ਮੈਂ ਓਰੀਜਨਲ ਕਿ ਉਸ ਜਰਨਲਿਸਟ ਨੇ ਸਵਾਲ ਕੀ ਕੀਤਾ ਤੇ ਉਹਨੂੰ ਜਵਾਬ। ਹੁਣ ਇਹ ਖਬਰ ਹੈ
ਜਿਹੜੀ ਹਿੰਦੁਸਤਾਨ ਟਾਈਮਜ਼ ਨੇ ਵਰਲਡ ਨਿਊਜ਼ ਦੇ ਵਿੱਚ ਲਾਈ ਹੈ। ਹੁਣ ਬਲਿੰਕਨ, ਮਿਸਟਰ ਬਲਿੰਕਨ ਸੈਕਟਰੀ ਆਫ ਸਟੇਟ ਨੇ ਅਮਰੀਕਾ ਦੇ, ਔਰ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਇਸ ਫਰਾਈਡੇ, ਅੱਜ ਹੀ ਇੱਕ ਦਿਨ ਪਹਿਲਾਂ ਦੀ ਖਬਰ ਹੈ, ਉਹਨਾਂ ਨੇ ਵਰਚੁਅਲੀ ਕੈਨੇਡਾ ਔਰ ਮੈਕਸੀਕੋ ਦੇ ਫੋਰਨ ਮਿਨਿਸਟਰਸ ਦੇ ਨਾਲ ਕਾਊਂਟਰ ਪਾਰਟਸ ਨਾਲ ਮੀਟਿੰਗ ਕਰਨੀ ਹੈ। ਹੁਣ ਉਹਦੇ ਹਵਾਲੇ ਨਾਲ ਇਹ ਖਬਰ ਲੱਗੀ ਹੈ, ਬਲਿੰਕਨ ਟੂ ਰੇਜ਼ ਖਾਲਿਸਤਾਨ ਇਸ਼ੂ ਵਿਦ ਕੈਨੇਡਾ ਡਿਊਰਿੰਗ ਵਰਚੁਅਲ ਟ੍ਰਿਪ ਦਾ, ਔਰ ਉਹਦੇ 'ਚ ਫਿਰ ਇੱਕ ਕੈਨੇਡਾ ਦੀ 2018 ਪਬਲਿਕ ਰਿਪੋਰਟ ਦਾ ਹਵਾਲਾ ਸਬ ਹੈਡਿੰਗ ਬਣਾਇਆ, The 2018 public report on terrorist threat to Canada raised serious concerns over the grooming of pro-Khalistan outfits in Canada। ਕਿ ਜੀ ਦੇਖੋ ਈਵਨ 2018 ਦੀ ਜਿਹੜੀ ਰਿਪੋਰਟ ਸੀ ਉਹਦੇ 'ਚ ਵੀ ਇਹ ਕਿਹਾ ਗਿਆ ਸੀ ਕਿ ਕੈਨੇਡਾ 'ਚ ਖਾਲਿਸਤਾਨੀ ਗਰੂਮ ਹੋ ਰਹੇ ਨੇ, ਜਿਵੇਂ ਉਹਨਾਂ ਨੂੰ ਜੰਮ ਕੇ ਫਿਰ ਉਹ ਟ੍ਰੇਨਡ ਕੀਤਾ ਜਾ ਰਿਹਾ ਕਿ ਉਹਨਾਂ ਨੇ ਖਾਲਿਸਤਾਨ ਦੀ ਜੰਗ ਮਚਾਣੀ ਹੈ। ਔਰ ਹੈਡਲਾਈਨ ਹੈ ਬਲਿੰਕਨ ਟੂ ਰੇਜ਼ ਖਾਲਿਸਤਾਨ ਇਸ਼ੂ ਵਿਦ, ਜਿਵੇਂ ਅਮਰੀਕਾ ਨੂੰ ਬਹੁਤ ਫਿਕਰ ਪੈ ਗਿਆ ਖਾਲਿਸਤਾਨ ਦਾ, ਔਰ ਉਹਨੇ ਸੈਕਟਰੀ ਆਫ ਸਟੇਟ ਨੇ ਕੈਨੇਡਾ ਦੇ ਜਿਹੜਾ ਸੈਕਟਰੀ ਆਫ ਸਟੇਟ ਐਜ਼ ਅ ਫੋਰਨ ਮਿਨਿਸਟਰ ਹੈ ਉਹਦੇ ਨਾਲ ਖਾਲਿਸਤਾਨ, ਔਰ ਇਹ ਤੁਸੀਂ ਖਬਰ ਦੀ ਇਹ ਹੈਡਲਾਈਨ ਹੈ। ਔਰ ਫਿਰ US ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਵਿਲ ਬੀ ਡਿਸਕਸਿੰਗ ਔਨ ਹਾਊ ਟੂ ਕਾਊਂਟਰ ਦਾ ਖਾਲਿਸਤਾਨੀ ਮੂਵਮੈਂਟ during his virtual trip to Canada on Friday according to State Department office। ਤੁਸੀਂ ਦੇਖੋ ਇਸ ਝੂਠ 'ਚ ਸਟੇਟ ਡਿਪਾਰਟਮੈਂਟ ਆਫੀਸ਼ੀਅਲ ਵੀ, ਔਰ ਉਸ ਸਾਰੇ ਨੂੰ ਕਿਵੇਂ ਲਿਆਂਦਾ ਜਿਹਦਾ ਕੋਈ ਲਾਗਾ ਦੇਗਾ ਨਹੀਂ। ਮੈਂ ਓਰੀਜਨਲ ਉਹ ਕੱਢਿਆ ਕਿ ਉਹਦਾ ਸਵਾਲ ਕੀ ਸੀ ਤੇ ਉਹਨੇ ਜਵਾਬ ਕੀ ਦਿੱਤਾ। ਹੁਣ ਉਹ ਕਹਿ ਰਿਹਾ ਜੀ ਉਹਨੇ ਜਿਵੇਂ ਅਮਰੀਕਾ ਦਾ ਬਹੁਤ ਵੱਡਾ ਫਿਕਰ ਬਣ ਗਿਆ, ਔਰ ਕਿ ਵੀ ਉਸ ਸਾਰੇ 'ਚੋਂ while previewing Blinken's virtual trip to Mexico and Canada, Julie J. Chung, US Acting Assistant Secretary for Western Hemisphere, on Thursday confirmed that the issue of Khalistan will be taken up during the meeting on Friday। ਹੁਣ ਐਂਟਨੀ ਨੂੰ ਵੀ ਔਰ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੀ ਸੀ ਅਸਿਸਟੈਂਟ ਸੈਕਟਰੀ ਆਫ ਸਟੇਟ ਜਿਹੜੀ ਵੈਸਟਰਨ ਹੈਮੀਸਫੀਅਰ ਦੀ ਹੈ ਉਹਨੂੰ ਵੀ ਲਪੇਟ ਲਿਆ ਜੀ। ਉਹਨੇ ਕਨਫਰਮ ਕਰਤਾ ਕਿ ਅਮਰੀਕਾ ਦਾ ਸੈਕਟਰੀ ਆਫ ਸਟੇਟ ਕੈਨੇਡਾ ਦੇ ਨਾਲ ਜਿਹੜਾ ਖਾਲਿਸਤਾਨ ਦਾ ਇਸ਼ੂ ਰੇਜ਼ ਕਰੇਗਾ। ਹੁਣ ਇਹ ਅੱਗੇ ਫਿਰ ਉਹਨਾਂ ਨੇ ਪੂਰਾ ਕਿ ਜੀ ਕਿਵੇਂ ਪਬਲਿਕ ਰਿਪੋਰਟ ਦੇ ਵਿੱਚ ਖਾਲਿਸਤਾਨੀ ਆਊਟਫਿਟਸ ਨੂੰ ਉਹਨਾਂ ਨੇ ਜਿਹੜਾ ਉਹ ਕੀਤਾ। ਹੁਣ ਖਬਰ ਕੀ ਹੈ ਕਿ ਇਹ ਬੀਬੀ ਜਿਹੜੀ ਜੂਲੀ ਜੇ ਚੋਂਗ US ਐਕਟਿੰਗ ਅਸਿਸਟੈਂਟ ਸੈਕਟਰੀ ਹੈ ਵੈਸਟਰਨ ਹੈਮੀਸਫੀਅਰ ਦੀ, ਇਹਨੇ ਪ੍ਰੈਸ ਕਾਨਫਰੰਸ ਕੀਤੀ। ਇਹ ਜਿਹੜਾ ਤਜਿੰਦਰ ਪਾਲ ਸਿੰਘ ਜਾਂ ਜੋ ਵੀ ਇਹਦਾ ਨਾਂ ਹੈ, ਕਈ ਵਾਰੀ ਇੱਕ ਦੋ ਵਾਰੀ ਚੱਠਾ ਸਾਹਿਬ ਨੇ ਵੀ ਮੈਨੂੰ ਕਿਹਾ ਜੀ ਉਹਦੀ ਕਾਲ ਆਈ ਸੀ, ਉਹ ਕਮੈਂਟ ਚਾਹੁੰਦਾ ਹੈ ਫਾਰਵਰਡ। ਮੈਂ ਕਿਹਾ ਇਹ, ਔਰ ਉਹ ਕਹਿੰਦਾ ਜੀ ਮੈਂ ਸਭ ਤੋਂ ਪੁਰਾਣਾ ਜਰਨਲਿਸਟ ਆ, ਪੱਗ ਹੈ ਸਿਰ 'ਤੇ। ਉਹ ਮੈਂ ਕਿਹਾ ਇਹ ਸਾਰੇ ਏਜੰਟ ਨੇ ਇਹਨਾਂ ਨੇ ਰੱਖੇ ਹੋਏ, ਇਹਨਾਂ ਤੋਂ ਬਚੋ, ਇਹ ਜਿਹੜੇ ਨੇ ਇਸ ਕਿਸਮ ਦੀ ਸ਼ਰਾਰਤ ਕਰਨਾ ਚਾਹੁੰਦੇ ਨੇ। ਪਰ ਸਾਹਮਣੇ ਆ ਗਿਆ ਵੀ ਉਹਨੇ ਕੀ ਕਰਤੂਤ ਕੀਤੀ ਹੈ ਔਰ ਉਹਨੂੰ ਅੱਗੋਂ ਕੀ ਬਣਾਇਆ। ਹੁਣ ਇਹ ਹੈ ਕਿ ਵੀ ਇਸ ਸਾਰੇ ਦੇ ਵਿੱਚ ਜਦੋਂ ਇਹ ਬੀਬੀ ਵਰਚੁਅਲ ਕਾਨਫਰੰਸ ਕਰ ਰਹੀ ਸੀ ਜੂਲੀ ਜੇ ਚੋਂ, ਤੇ ਇਹਨੇ ਤਜਿੰਦਰ ਸਿੰਘ ਦਾ ਨਾਂ ਹੈ, ਉਹਨੇ ਔਰ ਮਿਸਟਰ ਪ੍ਰਾਈਸ ਜਿਹੜਾ ਹੈ ਉਹ ਕੰਡਕਟ ਕਰ ਰਿਹਾ ਸੀ, ਔਰ ਇਹਨੇ ਵੀ ਸਵਾਲ ਦਾ ਕਿਹਾ। ਉਹਨੇ ਕਿਹਾ ਕਿ ਮੈਂ ਮਿਸਟਰ ਪ੍ਰਾਈਸ ਵਿਲ ਗੋਟ ਟੂ ਤਜਿੰਦਰ ਸਿੰਘ, ਵੀ ਤਜਿੰਦਰ ਸਿੰਘ ਨੂੰ ਕਿਹਾ। ਉਹ ਕਹਿ ਰਿਹਾ ਇਜ਼ ਦੈਟ ਮੀ। ਹੁਣ ਇਹ ਐਗਜ਼ੈਕਟ ਕਨਵਰਸੇਸ਼ਨ ਹੈ ਜੀ, ਮੈਂ ਪੁੱਛ ਸਕਦਾ ਸਵਾਲ। ਮਿਸਟਰ ਪ੍ਰਾਈਸ ਨੇ ਕਿਹਾ ਯਸ ਦੈਟ ਇਜ਼ ਯੂ, ਤੂੰ ਸਵਾਲ ਪੁੱਛ। ਹੁਣ ਇਹ ਤਜਿੰਦਰ ਸਿੰਘ ਕੀ ਕਹਿ ਰਿਹਾ, ਇਹ ਕਹਿ ਰਿਹਾ ਹੁਣ ਐਗਜ਼ੈਕਟ ਇਹ ਲਫ਼ਜ਼ ਨੇ, ਔਰ ਇਹਨੂੰ ਤੁਸੀਂ ਸਟੋਰੀ ਦੇਖੋ ਕੀ ਬਣਾਇਆ ਔਰ ਕਿੱਧਰ ਨੂੰ ਗਿਆ। The question is that there is a secessionist movement, Khalistan movement। ਹੁਣ ਉਹਨੂੰ ਵੀ ਪਤਾ ਉਹ ਝੂਠ ਬੋਲ ਰਿਹਾ ਵੀ ਉਹਦੇ ਕੈਨੇਡਾ ਨਾਲ ਅਮਰੀਕਾ ਦੇ ਸੈਕਟਰੀ ਆਫ ਸਟੇਟ ਦੀ ਗੱਲਬਾਤ ਤਾਂ ਖਾਲਿਸਤਾਨ ਮੁੱਦਾ ਹੀ ਨਹੀਂ ਹੈ, ਨੀਦਰ ਇਹ ਕੋਈ ਅਮਰੀਕਾ ਦਾ ਮੁੱਦਾ ਹੈ ਨਾ ਕੈਨੇਡਾ ਦਾ ਮੁੱਦਾ ਹੈ। ਉਹਨੂੰ ਇਹ ਹੁਣ ਆਪਣਾ ਉਹਨੇ ਚੈੱਕ ਲੈਣਾ ਜਾ ਕੇ ਐਮਬੈਸੀ ਤੋਂ ਕਿ ਜੀ ਮੈਂ ਆਪਣਾ ਕੰਮ ਕਰਤਾ ਹੈ। The question is that there is a secessionist movement, Khalistan movement, that is going on from US, Canada, and for which the Canadian Prime Minister was not very well treated during his trip to India। ਕਿ ਜੀ ਇਹ ਮੂਵਮੈਂਟ ਅਮਰੀਕਾ ਕੈਨੇਡਾ ਚੱਲ ਰਹੀ ਹੈ ਜਿਵੇਂ ਤੂਫਾਨ ਚੱਲ ਰਿਹਾ ਹੁੰਦਾ, ਔਰ ਇਸੇ ਕਰਕੇ ਜਦੋਂ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜਿਹੜਾ ਹੈ ਉਹ ਇੰਡੀਆ ਗਿਆ ਤੇ ਉਹਦੇ ਨਾਲ ਠੀਕ ਸਲੂਕ ਨਹੀਂ ਸੀ ਕੀਤਾ ਗਿਆ। ਸੋ ਹੁਣ ਇਹ ਸਵਾਲ ਹੈ, ਸੋ ਵਿਲ ਦ ਸੈਕਟਰੀ ਬੀ ਟਾਕਿੰਗ ਟੂ ਹਿਜ਼ ਕੈਨੇਡੀਅਨ ਕਾਊਂਟਰਪਾਰਟ ਟੂ ਹਾਊ ਟੂ ਕਾਊਂਟਰ ਦਿਸ ਪਰਟੀਕੂਲਰ ਮੂਵਮੈਂਟ। ਕੀ ਜਦੋਂ ਸਾਡਾ ਸੈਕਟਰੀ ਆਫ ਸਟੇਟ ਕੈਨੇਡਾ ਵਾਲਿਆਂ ਨਾਲ ਗੱਲ ਕਰੇਗਾ, ਕੀ ਇਹਦੇ 'ਤੇ ਗੱਲ ਕਰੇਗਾ ਵੀ ਇਹ ਖਾਲਿਸਤਾਨ ਦੀ ਲਹਿਰ ਨੂੰ ਦਾ ਕਿਵੇਂ ਇਹਨੂੰ ਕਾਊਂਟਰ ਕਰਨਾ ਹੈ, ਇਹਦਾ ਕੀ ਤੋੜ ਲੱਭਣਾ।
if it is called to counter this particular movement, it is called Khalistan movement. ਉਹਨੂੰ ਫਿਰ ਦੱਸ ਰਿਹਾ ਕਿ ਪਤਾ ਨਹੀਂ ਲਫ਼ਜ਼ ਹੀ ਉਹਨੂੰ ਸਮਝ ਆਈ. It is called Khalistan movement, the secessionist movement that wants to take Punjab out of India. ਉਹਨੂੰ ਸਮਝਾ ਰਿਹਾ ਹੈ ਕਿ ਜੀ ਇਹ ਉਹ ਮੂਵਮੈਂਟ ਹੈ ਜਿਹਨੇ ਅਲਟੀਮੇਟਲੀ ਜਿਹੜਾ ਹੈ ਉਹ ਪੰਜਾਬ ਨੂੰ ਵੱਖ ਕਰ ਦੇਣਾ ਇੰਡੀਆ ਤੋਂ. ਇਹ ਹੁਣ ਉਹਨਾਂ ਦਾ ਬਿਠਾਇਆ ਹੋਇਆ ਜਰਨਲਿਸਟ ਹੈ ਪੱਗ ਬੰਨ੍ਹ ਕੇ. ਹੁਣ ਜਿਹਨੂੰ ਇਹ ਕਹਿ ਰਹੇ ਨੇ ਜੀ ਉਹ ਬਲਿੰਕਨ ਇਸ਼ੂ ਲਏਗਾ, ਹੁਣ ਜਵਾਬ ਕੀ ਦਿੱਤਾ ਬੀਬੀ ਚੁੰਗ ਨੇ? ਬੀਬੀ ਚੁੰਗ ਕਹਿੰਦੀ ਹੈ, ਵੈਲ ਆਈ ਥਿੰਕ that secretary will discuss with his counterpart a range of global and regional issues, but I think that just speaks back to what President Biden said about the United States being back in diplomacy, using all multilateral tools, being back in international fora like the World Health Organization and the Human Rights Council. We want to consult very closely with our great like-minded partner Canada across a range of global and regional issues. ਇਹ ਹੁਣ ਉਹਦਾ ਜਵਾਬ ਹੈ. ਹੁਣ ਲੋਡਡ ਸਵਾਲ ਹੈ, ਉਹਨੇ ਉਹਨੂੰ ਟੱਚ ਵੀ ਨਹੀਂ ਕੀਤਾ. ਉਹਨੇ ਸਿਰਫ ਜਿਹੜੀ ਬਾਈਡਨ ਕਿ ਅਮਰੀਕਾ ਇੰਟਰਨੈਸ਼ਨਲੀ ਔਰ ਉਹਦੇ 'ਚ ਉਹਨੇ UN ਹਿਊਮਨ ਰਾਈਟ ਕੌਂਸਲ ਦੀ ਗੱਲ ਵੀ ਕੀਤੀ, ਕਿਉਂਕਿ ਜ਼ਾਹਰ ਹੈ ਕਿ ਉਹਦੇ 'ਚ ਅਮਰੀਕਾ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ, ਮੈਂ ਇੱਕ ਵਾਰੀ ਆਪਣੇ ਜਿਹੜੇ ਸਾਡੇ ਪੰਜਾਬੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਸਹੂਲਤ ਲਈ ਮੈਂ ਇਹਨੂੰ ਇੰਟਰਪ੍ਰੀਟ ਕਰਦੇ ਹਾਂ. ਅੱਛਾ, ਵੈਲ ਹੁਣ ਉਹ ਸਵਾਲ ਸੁਣ ਕੇ ਕਿਹਾ ਹੋਣਾ ਵੀ ਇਹ ਕੀ ਯੱਕੜ ਮਾਰ ਰਿਹਾ ਕਿ ਵੀ ਇਹਦਾ ਕੋਈ ਸਬੰਧ ਤਾਂ ਹੈ ਨਹੀਂ ਇਹ ਸਾਰੇ ਦਾ ਉਸ ਵਰਚੁਅਲ ਟ੍ਰਿਪ ਨਾਲ. ਵੈਲ ਆਈ ਥਿੰਕ ਦੈਟ ਸੈਕਟਰੀ ਵਿਲ ਡਿਸਕਸ ਵਿਦ ਹਿਸ ਕਾਊਂਟਰ ਪਾਰਟ, ਕਿ ਉਹ ਆਪਣੇ ਕਾਊਂਟਰ ਪਾਰਟ ਨਾਲ ਯਾਨੀ ਉਹਨਾਂ ਦੇ ਫੋਰਨ ਮਿਨਿਸਟਰ ਨਾਲ ਇਹ ਰੇਂਜ ਆਫ ਗਲੋਬਲ ਐਂਡ ਰੀਜਨਲ ਇਸ਼ੂਜ਼, ਰੇਂਜ ਸਾਰੇ ਸੰਸਾਰ 'ਚ ਕੀ ਚੱਲ ਰਿਹਾ ਹੈ, ਰੀਜਨ 'ਚ ਕੀ ਚੱਲ ਰਿਹਾ ਹੈ, ਇਸ਼ੂ ਡਿਸਕਸ ਕਰੇਗਾ. ਬਟ ਆਈ ਥਿੰਕ ਦੈਟ ਜਸਟ ਸਪੀਕਸ ਬੈਕਸ ਟੂ ਵਟ ਪ੍ਰੈਜ਼ੀਡੈਂਟ ਬਾਈਡਨ ਸੈਡ. ਉਹਨੇ ਕਿਹਾ ਜੀ ਉਹੀ ਗੱਲ ਹੋਏਗੀ ਜਿਹੜੀ ਬਾਈਡਨ ਨੇ ਕਿਹਾ ਕਿ ਯੂਨਾਈਟਿਡ ਸਟੇਟਸ ਬੀਇੰਗ ਬੈਕ ਇਨ ਡਿਪਲੋਮੇਸੀ, ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੱਢ ਲਿਆ ਸੀ ਵਰਲਡ ਲੈਵਲ 'ਚੋਂ, ਉਹ ਵਾਪਸ ਹੋਏਗਾ. ਔਰ ਉਹਦੇ 'ਚ ਅਸੀਂ ਸਾਰੇ ਜਿਹੜੇ ਮਲਟੀਲੇਟਰਲ ਟੂਲਸ ਨੇ ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ, ਹਿਊਮਨ ਰਾਈਟ ਕੌਂਸਲ, ਉਹ ਸਾਰੇ ਦਾ ਹਿੱਸਾ ਹੋਣਗੇ. We want to consult very closely with our great like-minded partner Canada, ਕਿ ਕੈਨੇਡਾ like-minded ਸਾਡੇ ਵਰਗਾ great ਸਾਡਾ ਸਾਥੀ ਦੋਸਤ ਹੈ, across a range of global and regional issues, ਕਿ ਵੀ ਜੋ ਬਾਈਡਨ ਨੇ ਕੀਤਾ ਹੁਣ ਤੁਸੀਂ ਇਸ ਜਵਾਬ ਨੂੰ ਅਗੇਨ ਮੈਂ ਤੁਹਾਨੂੰ ਉਹਨਾਂ ਦੀ ਉਸ ਨਿਊਜ਼ 'ਤੇ ਲੈ ਜਾਣਾ ਜਿਸ ਦੇ ਵਿੱਚ ਉਹਨਾਂ ਦੀ ਤੁਸੀਂ ਹੈਡਲਾਈਨ ਤੋਂ ਅੰਦਾਜ਼ਾ ਲਾਓ, ਬਲਿੰਕਨ ਟੂ ਰੇਜ਼ ਖਾਲਿਸਤਾਨ ਇਸ਼ੂ ਵਿਦ ਕੈਨੇਡਾ ਡਿਊਰਿੰਗ ਵਰਚੁਅਲ ਟ੍ਰਿਪ. ਹੁਣ ਸ਼ਰਾਰਤ ਸਵਾਲ ਉਹਦੇ 'ਚੋਂ ਕੁਛ ਨਹੀਂ ਨਿਕਲਿਆ ਜਵਾਬ 'ਚੋਂ, ਲੇਕਿਨ ਜਵਾਬ ਇਹਨਾਂ ਨੇ ਬਣਾ ਕੇ ਫੇਕ ਨਿਊਜ਼ ਹੁਣ ਉੱਥੇ ਜਿਹੜੇ ਪੜ੍ਹਨ ਵਾਲੇ ਉਹਨਾਂ ਦੇ ਹੀ ਨੇ, ਔਰ ਇਹ ਇਲੈਕਟ੍ਰੋਨਿਕ ਮੀਡੀਆ 'ਤੇ ਵੀ ਉਹ ਲੱਗਾ ਹੋਣਾ ਉਹਨਾਂ ਦੀਆਂ, ਜਿਵੇਂ ਉਹ 3-3 ਫੁੱਟੀਆਂ ਐਂਕਰਾਂ 6-6 ਫੁੱਟ ਉੜਕ ਰਹੀਆਂ ਹੁੰਦੀਆਂ, ਉੜਕ ਰਹੀਆਂ ਹੋਣਗੀਆਂ. ਦੇਖੋ अब अमेरिका ने भी कनाडा में खालिस्तानियों का सूपड़ा साफ कर दिया और अब वो उठाएगा सवाल, पूछता है भारत, जो वो बकवास कर रहे होंगे. लेकिन इस तो तुसी अंदाज़ा लाओ कि भी, और बहुत सारे जिन्हां नूं ये है नहीं कि भी तुसी सोर्स चैक करो बेसिक की है, उन्हें लगना अच्छा ਇਹਦਾ मतलब अमरीका भी पिछे पै गया ਹੁਣ ਖਾਲਿਸਤਾਨੀਆਂ ਦੇ. सो ये है ਜਿਹੜਾ फेक स्टेज ਇਹਨਾਂ ਦਾ ਸਾਰਾ ਪ੍ਰੋਪੇਗੈਂਡਾ ਹੈ, ਉਹਦੇ ਕੀ ਅਸਰ ਨੇ ਔਰ ਕਿੱਥੋਂ ਤੱਕ ਜਾ ਚੁੱਕੇ ਨੇ, ਔਰ ਕਿਵੇਂ ਪੱਗਾਂ ਵਾਲਿਆਂ ਨੂੰ ਜਾਂ ਉਸ ਇਸਲਾਮਿਕ ਨਾਵਾਂ ਵਾਲਿਆਂ ਨੂੰ ਉਹ ਇਸਤੇਮਾਲ ਕਰਦੇ ਨੇ ਦੱਸਣ ਦੇ ਲਈ ਕਿ ਜੀ ਇਹ ਤਾਂ ਇੱਕ ਵੱਡੀ ਲਾ ਐਂਡ ਆਰਡਰ ਪ੍ਰੋਬਲਮ ਹੈ, ਇਹ ਅੱਤਵਾਦੀ ਟੈਰਰਿਸਟ ਨੇ ਔਰ ਅਦਰਵਾਈਜ਼ ਇਸ਼ੂ ਕੋਈ ਨਹੀਂ. ਜੀ ਡਾਕਟਰ ਸਾਹਿਬ ਬਿਲਕੁਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ.